ਮੀਡੀਆ ਨੂੰ ਕੰਟਰੋਲ ਕਰਦੇ ਆ ਉਹ ਮਾਈਂਡਸ ਨੂੰ ਕੰਟਰੋਲ ਕਰਦੇ ਆ। ਨੈਰੇਟਿਵ ਦਾ ਵਾਰ ਆਫ ਕੋਰਸ, ਵਾਰ ਦੇ ਵਿੱਚ ਜਿੱਥੇ ਹਥਿਆਰ ਯੂਜ਼ ਹੁੰਦਾ ਉੱਥੇ ਇੱਕ ਨਵੀਂ ਚੀਜ਼ ਐਂਟਰ ਹੋਈ ਆ, ਦੈਟਸ ਨੈਰੇਟਿਵਸ, ਮਤਲਬ ਕਿ ਵਿਖਾਣ। ਰਾਈਟ ਟੂ ਪ੍ਰੋਟੈਸਟ ਇਜ਼ ਅ ਵੈਰੀ ਬੇਸਿਕ ਰਾਈਟ। ਤੇ ਜੇ ਕੋਈ ਮੇਅਰ ਜਾਂ ਕੋਈ ਇਲੈਕਟਡ ਲੀਡਰ ਜਸਟ ਬਿਕਾਜ਼ ਆਫ ਉੱਥੇ ਥੋੜੀ ਬਹੁਤ ਕੋਈ ਗੱਲਬਾਤ ਹੋ ਗਈ ਉਸ ਰਾਈਟ ਨੂੰ ਡਿਨਾਈ ਕਰਨ ਲੱਗ ਪਈ ਵੀ ਪੀਪਲ ਵੋਂਟ ਬੀ ਅਲਾਊਡ ਟੂ ਪ੍ਰੋਟੈਸਟ, ਜਿਹਦਾ ਰੌਲਾ ਪਿਆ ਸੀ ਬਰੈਂਪਟਨ ਦੇ ਵਿੱਚ, ਇਹ ਤਾਂ ਕਹਿੰਦੇ ਵੀ ਅਸੀਂ ਬੜਾ ਹਾਰਡ ਅਰਨਡ ਪ੍ਰੋਟੈਸਟ ਰਾਈਟ ਹੈ ਸਾਡਾ। ਸੋ ਦੇਖੋ ਉਹਨਾਂ ਦਾ ਨੈਰੇਟਿਵ ਦੇਖੋ ਕੀ ਆ। ਸੋ ਤੁਹਾਡਾ ਨੈਰੇਟਿਵ ਕੀ ਆ? ਦੇਖੋ ਜੀ, ਮੰਦਿਰ ਦੇ ਮੂਹਰੇ ਨਹੀਂ ਸੀ ਜਾਣਾ ਚਾਹੀਦਾ। ਤੁਸੀਂ ਆਪਣੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਜੋ ਬਿਆਨ ਦਿੰਦੇ ਆ ਵੀ ਮੰਦਿਰ ਮੂਹਰੇ ਨਹੀਂ ਸੀ ਜਾਣਾ ਚਾਹੀਦਾ, ਉਹਨਾਂ ਨੂੰ ਰੋਕੋ। ਤੁਸੀਂ ਇਸ ਗੱਲ ਨੂੰ ਸਮਝੋ, ਜੇ ਉਹਨਾਂ ਦਾ ਬੰਦਾ ਮੰਦਿਰ ਵਿੱਚ ਆਉਂਦਾ ਆ, ਜਿੱਦਾਂ ਸਪੋਜ਼ ਕਰੋ ਅੱਜ ਦੀਵਾਨ ਸੁੱਚਾ ਆਨੰਦ ਆਉਣਾ ਹੋਵੇ ਮੰਦਿਰ 'ਚ, ਤੇ ਸਿੱਖ ਉੱਥੇ ਮੁਜ਼ਾਹਰਾ ਕਰਨ ਚੱਲ ਜਾਣ। ਮੈਂ ਸਿਰਫ ਇੱਕ ਮਫਰੂਜ਼ਾ ਤੁਹਾਨੂੰ ਦੇ ਰਿਹਾ ਵੀ ਇਹਨੇ ਛੋਟੇ ਸਾਹਿਬਜ਼ਾਦਿਆਂ ਦੇ ਵੇਲੇ ਆਹ ਗੱਲ ਕਰੀ ਸੀ ਜਾਂ ਜ਼ਰੂਰੀ ਸੀ ਇਸ ਬੰਦੇ ਨੇ ਕੀਤਾ, ਤਾਂ ਉਹ ਪ੍ਰੋਟੈਸਟ ਤੁਸੀਂ ਕਹੋਗੇ ਵੀ ਮੰਦਿਰ ਤੋਂ ਬਾਹਰ ਕਿਉਂ ਕੀਤਾ? ਮੰਦਿਰ ਨੇ ਉਹਨੂੰ ਕਿਉਂ ਸੱਦਿਆ? ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਦੇ ਅੰਦਰ ਕਿਉਂ ਗਿਆ? 250 ਬੰਦਾ, 2.5 ਡਿਵੀਜ਼ਨ ਫੌਜ ਭਾਰਤ ਦੀ ਦਰਬਾਰ ਸਾਹਿਬ ਦੇ ਅੰਦਰ ਕਿਉਂ ਗਈ? ਜਿਨ੍ਹਾਂ ਨੂੰ ਫੌਜਾਂ ਦਾ ਪਤਾ ਉਹਨਾਂ ਨੂੰ ਪਤਾ ਮੈਂ ਡਿਵੀਜ਼ਨ ਵਰਡ ਕਹਿ ਰਿਹਾ। ਲੱਖ ਤੋਂ ਲੈ ਕੇ 1.5 ਲੱਖ ਫੌਜ, ਜਿਹਦਾ ਹਥਿਆਰਾਂ ਨਾਲ ਲੈਸ, ਜਿਹਦਾ ਕੋਈ ਮੁਕਾਬਲਾ ਨਹੀਂ ਸੀ। 50 ਤੋਂ ਲੈ ਕੇ ਮੈਕਸਿਮਮ 250 ਬੰਦਾ ਪਲੇਨ ਟ੍ਰੇਨ, ਮਤਲਬ ਦੀਦਾ ਆਰ ਪਾਰ, ਤੇ ਚਾਰੋਂ ਪਾਸਿਓਂ ਜਿਹੜਾ ਆ ਉਹ ਘਿਰਿਆ ਹੋਇਆ, ਉਹਦੇ ਅੰਦਰ ਫੌਜ ਕਿਉਂ ਜਾਂਦੀ? ਤੁਹਾਡਾ ਕੁਐਸਚਨ ਇਹ ਹੋਣਾ ਚਾਹੀਦਾ। ਪਰ ਤੁਹਾਡੇ ਵਿਖਾਣ ਜਿਹੜੇ ਆ ਉਹ ਇਹ ਆ ਵੀ ਸੰਤ ਉੱਥੇ ਕੀ ਕਰਦੇ ਸੀ, ਇਹਦਾ ਮਤਲਬ ਤੁਹਾਨੂੰ ਸਪਸ਼ਟਤਾ ਨਹੀਂ ਆ। ਇਹ ਤਕਰੀਬਨ 130 ਸਾਲ ਬਾਅਦ ਸੰਤ ਜਰਨੈਲ ਸਿੰਘ ਨੇ ਇਹ ਕਲੈਰਿਟੀ ਜਿਹੜੀ ਲਿਆਂਦੀ ਵੀ ਆਹ ਦੁਸ਼ਮਣ ਆ, ਆਹ ਅਸੀਂ ਤੁਹਾਡੇ 'ਚ ਨਹੀਂ ਆ। ਤੁਸੀਂ ਤਾਂ ਹੀ ਤਾਂ ਕਹਿੰਦੇ ਵੀ ਉਹ ਉੱਥੇ ਕੀ ਕਰਦਾ ਸੀ, ਤੁਸੀਂ ਇਹ ਨਹੀਂ ਕਹਿੰਦੇ ਵੀ ਉਹ ਫੌਜ ਉੱਥੇ ਕੀ ਕਰਦੀ ਸੀ। ਸੋ ਇਹ ਨਾ ਸੋਚੋ ਵੀ 47 ਹੋਇਆ ਜੀ, ਅਸੀਂ ਤਾਂ ਜੀ ਬੜੀ ਉਦੋਂ ਉੱਥੋਂ ਉੱਠ ਕੇ ਆਏ ਆ, 84 ਵੀ ਹੋ ਗਿਆ, ਤੇ ਮੈਂ ਤੁਹਾਨੂੰ ਦੱਸ ਦਿੰਦਾ ਗਾਂਹ ਵੀ ਹੋ ਜਾਣਾ ਤੁਹਾਡੇ ਨਾਲ। ਤੁਸੀਂ ਜੇ ਪਿੱਠ ਕਰੋਗੇ ਇਸ ਗੱਲ ਨੂੰ, ਘਰ ਵੜਿਓ ਵੈਰੀ ਨੂੰ, ਤਾਂ ਤੁਸੀਂ ਬਚ ਨਹੀਂ ਸਕਦੇ। ਜਦੋਂ ਤੁਸੀਂ ਇਹ ਕਹਿੰਦੇ ਨਾ ਵੀ ਰਾਈਟਸ ਕਹਿ ਲਾ ਤਾਂ ਕੀ ਹੋਇਆ, ਦਿੱਲੀ 'ਚ ਦੰਗੇ ਹੋ ਗਏ, ਦੰਗੇ ਨਹੀਂ ਹੋਏ। ਜੇ ਦੰਗੇ ਹੁੰਦੇ ਤਾਂ ਇੰਨੇ ਤੁਸੀਂ ਇਹ ਗੱਲਾਂ ਨਹੀਂ ਹੋਣੀਆਂ। ਤੁਹਾਨੂੰ ਬਹੁਤ ਭੁਲੇਖਾ ਪੈ ਗਿਆ ਆਪਣੀ ਬਾਰੇ। ਸਿੱਖ ਕਿਸੇ ਵੀ, ਚਾਹੇ ਮੁਸਲਮਾਨਾਂ ਨਾਲ ਘੱਟ ਗਿਣਤੀਆਂ 'ਚ ਵੀ ਲੜੇ ਆ, ਉਹ ਬਰਾਬਰ ਲੜੇ ਆ। ਉਸ ਵੇਲੇ ਮੈਂ ਦੰਗੇ ਕਹਿ ਸਕਦਾ, ਇਸ ਵੇਲੇ ਇਟ ਵਾਜ਼ ਅ ਸਟੇਟ ਸੈਂਕਸ਼ਨ ਜੈਨੋਸਾਈਡ, ਪੁਲਿਸ ਨਾਲ ਸੀ। ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਕੰਟੈਕਸਟ ਸੀਗਾ ਉਹ ਮੈਨੂੰ ਦੱਸਿਆ ਗਿਆ ਵੀ ਜਿਹੜਾ ਨਵੰਬਰ ਦਾ ਜੈਨੋਸਾਈਡ ਆ ਉਹ ਸੀਗਾ। ਸੋ ਮੈਂ ਜੈਨੋਸਾਈਡ ਤੇ ਹੀ ਕੋਸ਼ਿਸ਼ ਕਰੂੰਗਾ, ਕਿਉਂਕਿ ਉਹ ਅੱਜ ਕੰਟੀਨਿਊਸ ਆ, ਤੋਂ ਅੱਜ ਦੇ ਇਵੈਂਟ ਵੀ ਵਿੱਚ ਆਉਣਗੇ ਉਹਦੇ। ਉਹ ਸੀਗਾ, ਜੇ ਤੁਸੀਂ ਆਪਣੇ ਵਰਗਾ ਕੋਈ ਹੋਰ ਉਦਾਹਰਨ ਦੇਖਣਾ, ਤੇ ਯਹੂਦੀਆਂ ਦਾ ਜਦੋਂ ਹੋਇਆ ਉਹਨਾਂ ਨੇ ਇੱਕ ਟਰਮ ਦਿੱਤੀ, ਨੈਵਰ ਅਗੇਨ। ਸੋ ਸਲੋਗਨਰਿੰਗ ਹੁੰਦੀ ਇੱਦਾਂ ਦੇ ਟਾਈਮਸ ਦੇ ਉੱਪਰ, ਤੁਸੀਂ ਇਹ ਕਹਿਣਾ ਵੀ ਤਹਈਆ ਕਰਨਾ ਵੀ ਮੁੜ ਕੇ ਹੁਣ ਨਹੀਂ ਕਦੀ ਹੋਣੇ ਚਾਹੀਦੇ। ਪਰ ਤੁਸੀਂ ਦੇਖੋਗੇ ਸਿੱਖਾਂ ਵਿੱਚ ਕਦੀ ਵੀ ਇਹ ਸਲੋਗਨ ਜਿਹੜਾ ਆ ਲੀਡਰਸ਼ਿਪ ਰੋਲ ਦੇ ਵਿੱਚ ਬਹੁਤ ਘੱਟ ਆਉਂਦਾ। ਨੈਵਰ ਅਗੇਨ ਦਾ ਮਤਲਬ ਕਿ ਹੁਣ ਦੁਬਾਰਾ ਨਹੀਂ। ਸੋ ਸਿੱਖ ਇਤਿਹਾਸ ਵਿੱਚ ਦੋ ਵੱਡੇ ਘੱਲੂਘਾਰਿਆਂ ਤੋਂ ਬਾਅਦ ਜਿਹੜਾ 1799 ਦੇ ਵਿੱਚ, ਔਰ ਈਵਨ ਜਿਹੜਾ 1708 ਵਿੱਚ ਵੀ ਰਾਜ ਬਣਿਆ, 1700 ਮੇਰਾ ਖਿਆਲ ਡੇਟ ਦੇ ਅੱਗੇ ਪਿੱਛੇ ਹੋ ਸਕਦੀ, ਬਾਬਾ ਬੰਦਾ ਸਿੰਘ ਜੀ ਬਹਾਦਰ, ਦੋਨੋਂ ਹੀ ਜਿਹੜੀ ਜੈਨੋਸਾਈਡਲ ਇੰਟੈਂਟ ਸੀ ਉਸ ਵੇਲੇ ਦੇ ਰੂਲਰ ਦਾ, ਉਹਦਾ ਫੈਸਲਾ ਉਹਨਾਂ ਨੇ ਇਹ ਲਿਆ ਸੀ, ਜਸਟਿਸ ਇਹ ਕੀਤਾ ਸੀ, ਮੀਅਰ ਪਨਿਸ਼ਮੈਂਟਸ ਨਹੀਂ ਹੁੰਦੀਆਂ ਵੀ ਇਹਨੂੰ ਸਜ਼ਾ ਦੇ ਦਿੱਤੀ, ਉਹਨੂੰ ਸਜ਼ਾ ਦੇ ਦਿੱਤੀ, ਨਿਊਰਨਬਰਗ ਟ੍ਰਾਇਲਸ ਹੋ ਗਈ। ਉਹ ਸੀਗਾ ਐਸਟੈਬਲਿਸ਼ਿੰਗ ਅ ਸਿੱਖ ਸੋਵਰਨ ਸਟੇਟ। ਸੋ ਜੇ ਤੁਸੀਂ ਅੱਜ, ਅਸੀਂ ਪੋਲੀਟਿਕਸ ਪੰਜਾਬ 'ਚ ਵੀ ਗੱਲ ਕਰਦੇ ਹਾਂ, ਇਸ ਚੀਜ਼ ਨੂੰ ਰੋਕਣਾ ਚਾਹੁੰਦੇ ਜੇ, ਜਿਸ ਤਰ੍ਹਾਂ ਅੱਜ ਵੀਰ ਨੇ ਗੱਲ ਕੀਤੀ ਪ੍ਰਭ ਸਿੰਘ ਨੇ, ਤੇ ਅੱਜ ਇੱਥੇ ਵੀ ਕੋਈ ਇਨਸੀਡੈਂਟ ਇਹੋ ਜਿਹਾ ਹੋਣ ਲੱਗਾ ਸੀ, ਉਹ ਬੇਸ਼ੱਕ ਇੱਕ ਮਿਸਅੰਡਰਸਟੈਂਡਿੰਗ ਸੀ। ਇੱਕ ਗੱਲ ਯਾਦ ਰੱਖੋ, ਨੋਮਨ ਚੋਮਸਕੀ ਇੱਕ ਫਿਲਾਸਫਰ ਆ, ਉਹਦੀ ਕਹਾਣੀ ਆ, ਦੋਜ਼ ਦੈਟ ਕੰਟਰੋਲ ਦ ਮੀਡੀਆ ਕੰਟਰੋਲ ਦ ਮਾਈਂਡਸ। ਜਿਹੜੇ ਮੀਡੀਆ ਨੂੰ ਕੰਟਰੋਲ ਕਰਦੇ ਆ ਉਹ ਮਾਈਂਡਸ ਨੂੰ ਕੰਟਰੋਲ ਕਰਦੇ ਆ। ਨੈਰੇਟਿਵ ਦਾ ਵਾਰ ਆਫ ਕੋਰਸ, ਵਾਰ ਦੇ ਵਿੱਚ ਜਿੱਥੇ ਹਥਿਆਰ ਯੂਜ਼ ਹੁੰਦਾ ਉੱਥੇ ਇੱਕ ਨਵੀਂ ਚੀਜ਼ ਐਂਟਰ ਹੋਈ ਆ, ਦੈਟਸ ਨੈਰੇਟਿਵਸ, ਮਤਲਬ ਕਿ ਵਿਖਾਣ ਕਿ ਗੱਲ ਕੀ ਹੋ ਰਹੀ ਆ। ਮਤਲਬ ਕਿ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਬੇਸ਼ੱਕ ਮੰਦਿਰ ਦੇ ਬਾਹਰ ਮੁਜ਼ਾਹਰਾ ਕਰਨ ਇਸ ਕਰਕੇ ਗਈ ਸੀ। ਤੁਸੀਂ ਗੋਰਿਆਂ ਦਾ ਟਾਕ ਸ਼ੋ ਸੁਣੋ, ਸੋਵਰਨ ਲੋਕਾਂ ਦਾ, ਤੁਸੀਂ ਤਾਂ ਪੌਣੇ 200 ਸਾਲ ਤੋਂ ਤਕਰੀਬਨ ਗੁਲਾਮ ਹੋ। ਸੋ ਉਹਦੇ ਵਿੱਚ ਆਪਣਾ ਵਿਹਾਰ ਵੀ ਬਦਲ ਜਾਂਦਾ ਹੁੰਦਾ।
ਉਹਨਾਂ ਦਾ ਇੱਕ ਟਾਕ ਸ਼ੋ 10:10 ਤੇ ਹੋਇਆ, CFRB 10:10 ਤੇ 8 ਵਜੇ ਤੋਂ ਲੈ ਕੇ 8:19 ਤਾਈਂ ਉਹਨਾਂ ਨੇ ਉਹਦੇ 'ਚ ਕਿਹਾ ਵੀ ਰਾਈਟ, ਜਿੰਨੇ ਵੀ ਕਾਲਰ ਸੀ, ਰਾਈਟ ਟੂ ਪ੍ਰੋਟੈਸਟ ਇਜ਼ ਅ ਵੈਰੀ ਬੇਸਿਕ ਰਾਈਟ। ਤੇ ਜੇ ਕੋਈ ਮੇਅਰ ਜਾਂ ਕੋਈ ਇਲੈਕਟਡ ਲੀਡਰ ਜਸਟ ਬਿਕੋਜ਼ ਆਫ ਉੱਥੇ ਥੋੜੀ ਬਹੁਤ ਕੋਈ ਗੱਲਬਾਤ ਹੋ ਗਈ, ਉਸ ਰਾਈਟ ਨੂੰ ਡਿਨਾਈ ਕਰਨ ਲੱਗ ਪਈ ਵੀ ਪੀਪਲ ਵੋਂਟ ਬੀ ਅਲਾਉਡ ਟੂ ਪ੍ਰੋਟੈਸਟ, ਜਿਹਦਾ ਰੌਲਾ ਪਿਆ ਸੀ ਬਰੈਂਪਟਨ ਦੇ ਵਿੱਚ। ਇਹ ਤਾਂ ਕਹਿੰਦੇ ਵੀ ਅਸੀਂ ਬੜਾ ਹਾਰਡ ਅਰਨਡ ਪ੍ਰੋਟੈਸਟ ਰਾਈਟ ਆ ਸਾਡਾ। ਸੋ ਦੇਖੋ ਉਹਨਾਂ ਦਾ ਨੈਰੇਟਿਵ ਦੇਖੋ ਕੀ ਆ। ਸੋ ਤੁਹਾਡਾ ਨੈਰੇਟਿਵ ਕੀ ਆ? ਦੇਖੋ ਜੀ, ਮੰਦਿਰ ਦੇ ਮੂਹਰੇ ਨਹੀਂ ਸੀ ਜਾਣਾ ਚਾਹੀਦਾ। ਬਹੁਤ ਸੋਹਣੇ ਬੁਲਾਰੇ ਬੋਲ ਕੇ ਗਏ ਆ ਮੇਰੇ ਤੋਂ ਪਹਿਲਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਗੱਲ ਮੈਂ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ, ਤੁਸੀਂ ਸੁਣੋ ਇਸ ਗੱਲ ਨੂੰ ਕਿ ਇੱਕ ਕਥਾਕਾਰ ਦਾ, ਇਹ ਮੈਂ ਸਿਰਫ ਇੱਕ ਇਨਸੀਡੈਂਟ ਦੱਸਣਾ। ਉਹ ਇੱਥੇ ਆਇਆ ਨਿਊਯਾਰਕ ਵਿੱਚ, ਤੇ ਉੱਥੇ ਕਿਸੇ ਨੇ ਪੁੱਛਿਆ ਵੀ, ਉਹ ਗੱਲਾਂ ਬਾਤਾਂ ਕਰਨ ਲੱਗਾ ਵੀ ਸਾਨੂੰ ਉੱਤਰਾਖੰਡ ਦੇ ਵਿੱਚ ਇੱਕ ਘਰ ਵਿੱਚ ਪ੍ਰਸ਼ਾਦੇ ਲਈ ਸੱਦਿਆ ਗਿਆ, ਤੇ ਜਦੋਂ ਸਾਨੂੰ ਪ੍ਰਸ਼ਾਦਾ ਸਰਵ ਕਰਨ ਵਾਲੀ ਬੀਬੀ ਜਿਹਨੇ ਸਾੜੀ ਤੇ ਬਿੰਦੀ ਲਾਈ ਹੋ ਸੀ, ਉਹਨੂੰ ਅਸੀਂ ਪੁੱਛਿਆ ਵੀ ਬੀਬੀ ਤੂੰ ਪੰਜਾਬੀ ਵੀ ਬੜਾ ਸੋਹਣਾ ਬੋਲਦੀ ਆ, ਤਾਂ ਸਾਨੂੰ ਪ੍ਰਸ਼ਾਦੇ ਲਈ ਵੀ ਸੱਦਿਆ ਆ, ਪਰ ਤੂੰ ਸਾੜੀ ਬਿੰਦੀ ਲਾਈ ਆ। ਉਹ ਕਹਿੰਦੀ ਮੈਂ ਗੁਰਦਾਸਪੁਰ ਏਰੀਏ 'ਚੋਂ ਆ, 1984 'ਚ ਮੈਂ ਬਹੁਤ ਛੋਟੀ ਸੀ, ਮੇਰਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ, ਮਤਲਬ 12 ਸਾਲ ਦੀ ਸੀ, ਤੇ ਜਿਹੜੇ ਬੰਦੇ ਨੇ ਮੇਰਾ ਪਰਿਵਾਰ ਮਾਰਿਆ ਉਹਦੇ ਨਾਲ ਹੀ ਮੇਰਾ ਵਿਆਹ ਹੋਇਆ, ਉਹ ਮੈਨੂੰ ਲੈ ਗਿਆ, ਤੇ ਮੈਂ ਹੁਣ ਉਹਦੇ ਨਾਲ ਹੀ ਰਹਿੰਦੀ ਆ, ਤੇ ਉਹਦੀ ਘਰ ਵਾਲੀ ਆ। ਸੋ ਮੈਂ ਇੱਕ ਇਨਸੀਡੈਂਟ ਤੁਹਾਨੂੰ ਸਿਰਫ ਇਸ ਕਰਕੇ ਦੱਸਣਾ ਸੀ ਕਿ ਤੁਸੀਂ ਇਹ ਮਹਿਸੂਸ ਕਰ ਸਕੋ ਕਿ ਜੈਨੋਸਾਈਡ ਜਦੋਂ ਹੁੰਦੇ, ਜਦੋਂ ਸਟੇਟਸ, ਤੁਹਾਡਾ ਇਹ ਨੈਰੇਟਿਵ ਕਦੀ ਤੁਸੀਂ ਕਿਤੇ ਨਹੀਂ ਸੁਣੋਗੇ। ਤੁਹਾਡੇ ਇਲੈਕਟਡ MPPs, ਇੱਕ ਪਰਮਗਿੱਲ ਨਾਂ ਦਾ ਕੰਜ਼ਰਵੇਟਿਵ ਦਾ MP ਸੀਗਾ, ਉਹ ਦਿੱਲੀ ਜਦੋਂ ਜਾ ਕੇ ਆਇਆ ਵਿਡੋ ਕਾਲੋਨੀ ਤੋਂ, ਉਹਨੇ ਆ ਕੇ ਰੇਡੀਓ ਤੇ ਗੱਲ ਕੀਤੀ, ਉਹਨੂੰ ਸਵਾਲ ਕੀਤੇ ਗਏ, ਉਹਨੇ ਜਵਾਬ ਇਹ ਦਿੱਤਾ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ। ਇਹ ਵੀ ਇੱਕ ਨੈਰੇਟਿਵ ਯਾਦ ਰੱਖਿਓ। ਜਿਨ੍ਹਾਂ ਨੇ ਉੱਥੇ ਉਹਨਾਂ ਨੂੰ ਮਾਰ ਕੇ ਬਿਠਾਇਆ, ਵਿਡੋ ਕਾਲੋਨੀ ਬਣਾਈ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦੀ ਗੱਲ ਨਹੀਂ ਕੀਤੀ ਉਹਨੇ। ਇੱਕ ਨੈਰੇਟਿਵ ਆ ਵੀ ਸਾਰ ਨਹੀਂ ਲਈ ਕਿਸੇ ਨੇ, ਜਿਹੜੀ ਵਖਾਣ ਬਦਲਤਾ। ਉਹਨਾਂ ਨੂੰ ਉੱਥੇ ਬਿਠਾਇਆ ਕਿਵੇਂ ਸੀ? ਮੈਂ ਤੁਹਾਨੂੰ ਦੱਸਦਾ, 1984 ਵਿੱਚ ਮੌਂਟਰੀਅਲ ਗੁਰਦੁਆਰੇ ਤੋਂ 3 ਕੰਟੇਨਰ ਤਿਆਰ ਹੋਏ ਉਹਨਾਂ ਦੀ ਇਮਦਾਦ ਲਈ, ਉਹਨਾਂ ਦੀ ਮਦਦ ਲਈ, ਜਿਹਦੇ ਤੇ ਦਿੱਲੀੋਂ ਹੁਕਮ ਆਇਆ ਵੀ ਤੁਸੀਂ ਸਿੱਧੀ ਇਮਦਾਦ ਨਹੀਂ ਕਰ ਸਕਦੇ ਉਹਨਾਂ ਲੋਕਾਂ ਦੀ, ਇਹ ਰਾਜੀਵ ਗਾਂਧੀ ਦੇ ਫੰਡ ਦੇ ਉੱਪਰ ਜਾਏਗਾ। ਉਹ ਉਹਨਾਂ ਨੂੰ ਲਾਈਨ 'ਚ ਖੜਾ ਕਰਕੇ ਫਿਰ ਕਹੇਗਾ ਵੀ ਲਓ, ਮੇਰੀ ਮਾਂ ਦਾ ਕਤਲ ਕਰਨ ਤੋਂ ਬਾਅਦ ਜੋ ਤੁਹਾਡੇ ਨਾਲ ਹੋਇਆ, ਮੈਂ ਹੀ ਤੁਹਾਨੂੰ ਪੈਸੇ ਦਿੰਦਾ। ਸੋ ਜਿੰਨਾ ਚਿਰ ਤੱਕ ਉਹ ਐਡਮਿਨਿਸਟ੍ਰੇਟਿਵ ਪਾਵਰ ਜਿਹੜੀ ਉੱਥੇ ਪੁਲਿਸ, ਜਿਹਦਾ ਅਕੋਰਡ ਹੁੰਦਾ ਸਿਟੀਜ਼ਨ ਨਾਲ ਕਿ ਹਥਿਆਰ ਸਾਡੇ ਕੋਲ ਹੋਊਗਾ, ਤੂੰ ਹਥਿਆਰ ਨਹੀਂ ਰੱਖਣਾ, ਅਸੀਂ ਤੇਰੀ ਪ੍ਰੋਟੈਕਸ਼ਨ ਕਰਾਂਗੇ, ਅਕੋਰਡ ਆ ਸਿਵਿਕਸ ਦਾ ਇਹ ਵਿੱਚ ਕਾਨੂੰਨ ਆ। ਜੇ ਉੱਥੇ ਕਤਲ ਹੁੰਦਾ, ਪੁਲਿਸ ਖੜੀ ਆ, ਆਪ ਕਰਦੀ ਆ, ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਹੁਣ ਅਸੀਂ ਰਹਿਣਾ ਜਾਂ ਨਹੀਂ ਰਹਿਣਾ। ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਵੀਰ ਨੇ ਗੱਲ ਕੀਤੀ ਕਲੋਨਲਿਜ਼ਮ ਦੇ ਐਂਡ ਬਾਰੇ, ਵੁਡਰੋ ਵਿਲਸਨ ਦੀ, ਮੈਂ ਤੁਹਾਨੂੰ ਦੱਸ ਦੇਵਾਂ ਕਿਉਂਕਿ ਥੋੜੀ ਇੰਟੈਲੈਕਚੁਅਲ ਡਿਬੇਟ ਆ, ਪਰ ਮੇਰਾ ਇਹ ਵਿਸ਼ਾ ਨਹੀਂ ਆ। ਸਿਰਫ ਇੱਕ ਮੈਂ ਗੱਲ ਕਹਿਣੀ ਚਾਹੁੰਦਾ, ਉਸ ਤੋਂ ਬਾਅਦ ਇੱਕ ਨਵਾਂ ਵਰਡ ਇਨਵੈਂਟ ਹੋਇਆ, ਇਹਦੇ ਤੇ ਸਰਚ ਕਰਿਓ, ਨਿਓ ਕਲੋਨਲਿਜ਼ਮ। ਸੋ ਇਟ ਵਾਜ਼ ਅ ਵੈਰੀ ਨੋਬਲ ਨਾਰਾ ਸੀ ਕਲੋਨਲਿਜ਼ਮ ਨੂੰ ਐਂਡ ਕਰਨ ਦਾ, ਡੀ ਕਲੋਨਾਈਜੇਸ਼ਨ ਦਾ, ਬਟ ਦੇਰ ਇਜ਼ ਅ ਨਿਓ ਕਲੋਨਲਾਈਜੇਸ਼ਨ। ਇਹਦੇ ਬਾਰੇ ਸਰਚ ਕਰੋ, ਇਹਦੇ ਬਾਰੇ ਪੜ੍ਹੋ, ਇਟਸ ਅ ਲੌਂਗ ਟੌਪਿਕ। ਮੈਂ ਤੁਹਾਨੂੰ ਸਿਰਫ ਦੱਸਣਾ ਚਾਹੁੰਦਾ ਵੀ ਉਹ ਮੁਲਕ ਅਫਰੀਕਾ ਦੇ ਜਿਹੜੇ ਫਰਾਂਸ ਦੇ ਸੀ ਉੱਪਰ ਨਾਰਥ ਅਫਰੀਕਾ 'ਚ ਕਹਿੰਦੇ ਆ, ਉਹਨਾਂ ਦੀ ਕਰੰਸੀ ਜਿਹੜੀ ਆ ਉਹ ਪੈਰਿਸ 'ਚ ਹੁੰਦੀ ਸੀ ਪ੍ਰਿੰਟ, ਪਰ 1960 ਜਿਹੜਾ ਤੁਹਾਡੀ ਜੇਬ 'ਚ ਪੈਸਾ ਉਹ ਕਿਤੇ ਹੋਰ ਪ੍ਰਿੰਟ ਹੋਵੇ ਤਾਂ ਤੁਹਾਨੂੰ ਉਹ ਕਹਿਣ ਤੁਸੀਂ ਆਜ਼ਾਦ ਆ, ਇਹਨੂੰ ਕਹਿੰਦੇ ਨਿਓ ਕਲੋਨਲਿਜ਼ਮ। ਸੋ ਇਹਨੂੰ ਸਮਝਣਾ, ਇਹਦੀ ਡੈਫੀਨੇਸ਼ਨ ਬਹੁਤ ਗਾਂਹ ਆ। ਸੋ ਹਾਲੇ ਵੀ ਇਹਨੂੰ ਡਿਫਾਈਨ ਨਹੀਂ ਕਰ ਪਾ ਰਹੇ ਲੋਕ ਕੀ ਆ। ਸੋ ਇਟਸ ਅ ਨਿਊ ਫਾਰਮ ਆਫ ਕਲੋਨਲਿਜ਼ਮ। ਔਰ ਇਹਦੇ ਬਾਰੇ ਜੇ ਮੈਂ ਦੱਸਣਾ ਚਾਹਾਂ, ਕਹਿੰਦੇ ਹੁੰਦੇ ਕਈ ਵਾਰੀ ਇਟਸ ਅ ਵੈਰੀ ਕੰਪਲੈਕਸ ਇਸ਼ੂ। ਔਰ ਦੂਸਰੀ ਗੱਲ ਇਹ ਆ ਕਿ ਤੁਸੀਂ ਜਦ ਤੱਕ ਇਹਦੇ ਬਾਰੇ ਉਸ ਇਸ਼ੂ ਤੇ ਆਪਾਂ ਬਹਿੰਦੇ ਨਹੀਂ, ਕਿਤੇ ਗੱਲ ਅੱਜ ਸਾਡੀ ਲਿਮਿਟਡ ਗੱਲ ਆ ਜੈਨੋਸਾਈਡ ਦੀ, ਇੱਕ ਇਤਿਹਾਸ ਦਾ ਵਿਖਾਣ ਆ। ਜਿਹੜੇ ਇਤਿਹਾਸ ਨੂੰ ਦੋਜ਼ ਹੂ ਡੋਂਟ ਰੀਡ ਹਿਸਟਰੀ ਔਰ ਲਰਨ ਫਰਮ ਹਿਸਟਰੀ, ਹਿਸਟਰੀ ਹੈਪਨਸ ਟੂ ਦੈਮ। ਸੋ ਜੇ ਤੁਸੀਂ 1984 ਬਾਰੇ ਆਪਣੇ ਤੁਹਾਡੇ ਗੁਰਦੁਆਰਿਆਂ 'ਚੋਂ ਇਹ ਵਰਤਾਂਤ ਗਾਇਬ ਹੋਇਆ, ਤੇ ਸਰੀ ਦੇ ਵਿੱਚ ਗੁਰਦੁਆਰੇ ਦੇ ਵਿੱਚ ਆ ਕੇ ਇੱਕ ਬੰਦੇ ਦੇ ਗੋਲੀਆਂ ਮਾਰੀਆਂ ਗਈਆਂ, ਜਿਹੜਾ ਪ੍ਰਧਾਨ ਸੀ, ਉਹਦਾ ਨਾਂ ਸੀ ਹਰਦੀਪ ਸਿੰਘ ਨਿੱਜਰ, ਸ਼ਹੀਦ। ਉਹਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਉਹਨੂੰ ਮਾਰਨ ਵਾਲੇ ਏਜੰਟਸ ਆਫ ਦ ਗਵਰਨਮੈਂਟ ਆਫ ਇੰਡੀਆ, ਜਿਹੜੀ ਭਾਰਤ ਸਰਕਾਰ। ਤੇ ਹੁਣ ਐਸਟੈਬਲਿਸ਼ ਹੋਇਆ ਵੀ ਦ ਸਿਟਿੰਗ ਹੋਮ ਮਿਨਿਸਟਰ, ਜਿਹੜਾ ਗਵਰਨਮੈਂਟ ਦਾ ਹਿੱਸਾ ਆ, ਅਮਿਤ ਸ਼ਾਹ,
ਇਹਨੂੰ ਕਹਿੰਦੇ ਸਟੇਟ ਸੈਂਕਸ਼ਨ। ਹੁਣ ਤੁਸੀਂ ਤਾਂ ਲੁਕੋਗੇ ਮੈਂ ਪੰਜਾਬ ਜਾਣਾ, ਮੈਂ ਇੱਦਾਂ ਕਰਨਾ, ਮੈਂ ਗੇੜਾ ਵੀ ਲਾਉਣਾ, ਗੇੜਾ ਨਹੀਂ ਲੱਗਣਾ। ਜੇ ਗੇੜਾ ਲੱਗਣਾ ਤਾਂ ਕੰਪਰੋਮਾਈਜ਼ ਹੋਣਾ ਹੀ ਹੋਣਾ ਹੈ। ਇਹ ਗੱਲ ਯਾਦ ਰੱਖਿਓ, ਤੁਸੀਂ ਦੋਨੋਂ ਚੀਜ਼ਾਂ 'ਚ ਨਹੀਂ ਬਹਿ ਸਕਦੇ। ਤੁਸੀਂ ਜੇ ਇਹ ਸੋਚਦੇ ਹੋ ਜਸਵੰਤ ਸਿੰਘ ਖਾਲੜਾ ਬਿਲਕੁਲ ਸ਼ਾਂਤਮਈ ਲਹਿਰ ਫੋਲੋ ਕਰਨ ਵਾਲਾ ਬੰਦਾ ਸੀ, ਮੈਂ ਉਹਨੂੰ ਜਾਤੀ ਤੌਰ ਤੇ ਸੁਣਿਆ 1996 'ਚ, ਔਰ ਉਹਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ, ਤੁਹਾਡੇ ਮੂਹਰੇ ਕੋਈ ਬੰਦਾ ਕਿਸੇ ਹੱਦ ਤੱਕ ਜਦੋਂ ਵਿਖਾਣ ਲੈ ਜਾਊਗਾ, ਜਦੋਂ ਭਾਰਤ ਦਾ ਪੰਜਾਬ ਦਾ ਗੇੜਾ ਭਾਰਤ ਦੇ ਕਬਜ਼ੇ ਦੀ ਨਹੀਂ ਛੱਡੂਗਾ, ਉਹਦਾ ਨੈਰੇਟਿਵ ਕੰਪਰੋਮਾਈਜ਼ ਹੋਊਗਾ, ਕਿਤੇ ਨਾ ਕਿਤੇ ਤੁਹਾਨੂੰ ਉਹ ਗਲਤ ਲੈ ਕੇ ਜਾਊਗਾ। ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ। ਸੋ ਜਿਹੜੀ ਪੋਲੀਟੀਕਲ ਰੈਪਰਜ਼ੈਂਟੇਸ਼ਨ ਹੈ ਉਹਦੇ ਵਿੱਚ ਯਾਦ ਰੱਖੋ, ਲਿਬਰਲਸ, NDP, ਟੋਰੀਜ਼, ਉਹਦੇ 'ਚ ਸਾਰੀ ਜਗ੍ਹਾ ਸਾਡੇ ਬੰਦੇ ਹੋਣੇ ਚਾਹੀਦੇ। ਸੋ ਜੇ ਕੋਈ ਟੋਰੀ ਦਾ ਬੰਦਾ ਆਉਂਦਾ ਆ, ਲੈਟ ਹਿਮ ਬੀ ਨਾਟ ਔਨ ਡਿਫੈਂਸਿਵ, ਲੈਟ ਹਿਮ ਸਿਟ ਦੇਅਰ, ਉੱਥੇ ਬਹਿ ਕੇ ਉਹ ਗੱਲ ਕਰੇ, ਆਪਣਾ ਨੈਰੇਟਿਵ ਕੌਮ ਦਾ ਪੇਸ਼ ਕਰੇ। ਇਸ ਤਰ੍ਹਾਂ ਨਾ ਕਰੋ ਕਿ ਇਹ ਤਾਂ ਜੀ ਉਹ ਪਲੇਵਰੇ ਦੇ ਵਿੱਚ ਪੈਸੇ ਦਾ ਐਲੀਗੇਸ਼ਨ ਲੱਗ ਰਿਹਾ, ਲੈਟ ਇਟ ਬੀ। ਉੱਥੇ ਵੀ ਸਾਡੇ ਬੰਦੇ ਹੋਣੇ ਚਾਹੀਦੇ ਆ। ਇਹ ਗੱਲ ਸਾਨੂੰ ਧਿਆਨ 'ਚ ਰੱਖਣੀ ਚਾਹੀਦੀ ਕਿ ਅਸੀਂ ਸਾਰੇ ਆਪਣੀ ਜਿਹੜੇ ਨਾ ਉਹ ਕਹਿੰਦੇ ਨੇ ਫਲ ਇੱਕੋ ਟੋਕਰੀ 'ਚ ਨਹੀਂ ਪਾਉਣੇ ਕਦੀ ਵੀ। ਸੋ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਵੀ ਸਟੇਟ ਸੈਂਕਸ਼ਨਸ ਕਿੱਦਾਂ ਸੀਗੀਆਂ, ਜਦੋਂ ਜਿਹੜੀ ਅਕਿਊਜ਼ਡ ਸੀ, ਜਿਹੜੇ ਬੰਦੇ ਤੇ ਇਲਜ਼ਾਮ ਲੱਗਦਾ ਵੀ ਟਾਈਟਲਰ HKL ਭਗਤ, ਕਮਲਨਾਥ, ਇਹ ਬੰਦਿਆਂ ਦੇ ਉੱਪਰ ਸਿੱਖਾਂ ਨੂੰ ਮਾਰਨ ਦੇ ਇਲਜ਼ਾਮ ਆ। ਭਾਰਤ ਦੀ ਸਰਕਾਰ ਕਮਲਨਾਥ ਨੂੰ ਮੇਰਾ ਖਿਆਲ ਇਸ ਵੇਲੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਤੇ ਗੁਰਦੁਆਰੇ ਨੇ ਸਰੂਪਾ ਵੀ ਦਿੱਤਾ ਉਹਨੂੰ। ਸੋ ਜਿੱਥੇ ਇੱਕ ਰਾਗੀ ਸਿੰਘ ਜਿਹੜਾ ਸੀ ਉੱਥੇ ਉਹ ਬੋਲ ਪਿਆ, ਉਹ ਤੁਸੀਂ ਕੀ ਕਰਦੇ ਆ। ਸੋ ਇਹ ਗੱਲ ਯਾਦ ਰੱਖੋ, ਜਦੋਂ ਵੀ ਕਿਸੇ ਬੰਦੇ ਨੂੰ ਜਿਹੜਾ ਅਕਿਊਜ਼ਡ ਹੋਵੇ ਉਹਨੂੰ, ਜੇ ਅੱਜ ਸਪੋਜ਼ ਕਰੋ ਪ੍ਰਭ ਸਿੰਘ ਇੱਥੋਂ ਬੋਲ ਕੇ ਗਿਆ, ਜੇ ਸਿਟਿੰਗ MP ਹੋਵੇ ਤੇ ਮਿਨਿਸਟਰ ਹੋਵੇ, ਫੋਰ ਐਗਜ਼ਾਮਪਲ ਹਾਈਪੋਥੈਟੀਕਲੀ ਮੈਂ ਗੱਲ ਕਰਦਾ ਮਫਰੂਜ਼ੇ ਦੇ ਤੌਰ ਤੇ ਇਹਦੇ ਤੇ ਇਲਜ਼ਾਮ ਹੋਣ ਵੀ ਇਹਨੇ ਇੱਥੇ ਕਿਸੇ ਕਮਿਊਨਿਟੀ ਦੇ ਕਤਲ ਦੇ ਵਿੱਚ ਫਰੰਟ ਤੇ ਅਕਿਊਜ਼ਡ ਹੋਵੇ, ਇਹਦੇ ਤੇ ਕੇਸ ਹੋਣ ਤੇ ਉਹਨਾਂ ਨੂੰ ਵੀ ਫਾਈਟ ਕਰ ਰਿਹਾ ਹੋਵੇ, ਇਹ ਕਦੀ ਵੀ MP ਨਹੀਂ ਬਣ ਸਕਦਾ। ਕਿਉਂਕਿ ਜੇ ਬਣਦਾ, ਇਹਦਾ ਮਤਲਬ ਕੈਨੇਡਾ ਗਵਰਨਮੈਂਟ ਸੈਂਕਸ਼ਨਸ ਕਰਦੀ ਆ। ਸੈਂਕਸ਼ਨਡ ਮਤਲਬ ਹੁੰਦਾ ਵੀ ਕੈਨੇਡਾ ਗਵਰਨਮੈਂਟ ਅਲਾਓ ਕਰਦੀ ਆ ਵੀ ਆਹ ਜਿਹੜਾ ਜੈਨੋਸਾਈਡ ਆ ਇਹ ਹੋਣਾ ਚਾਹੀਦਾ। ਸੋ ਜਦੋਂ ਤੁਹਾਡੇ ਮੂੰਹ ਤੇ ਚਪੇੜਾ ਉਹਨਾਂ ਨੇ ਮਾਰੀਆਂ, ਟਾਈਟਲਰ NRI ਅਫੇਅਰਸ ਦਾ ਹੈੱਡ ਬਣਾਇਆ, ਤੇ ਤੁਹਾਡੇ ਵਿੱਚੋਂ ਜਿਹੜੇ ਤੁਹਾਡੇ ਇਲੈਕਟਡ ਬੰਦੇ ਸੀ ਉੱਥੇ, ਚਾਹੇ ਉਹ MP ਸੀ ਹਰਸਿਮਰਤ ਕੌਰ ਕੋਈ, ਉਹ ਉੱਥੇ ਬੋਲ ਨਹੀਂ ਸਕੇ, ਅੱਜ ਤੱਕ ਉਹ ਕਦੀ ਬੋਲ ਨਹੀਂ ਸਕੇ। ਇਹ ਹੁੰਦਾ ਗੁਲਾਮੀ ਦਾ, ਜਦੋਂ ਤੁਹਾਡੀ ਰੂਹ ਤੱਕ ਗੁਲਾਮੀ ਚੱਲ ਜਾਂਦੀ ਆ। ਲੈਕਚਰਸ ਕੈਨ ਬੀ ਵੈਰੀ ਕੰਪਲੀਕੇਟਿੰਗ, ਇੱਥੇ ਮੈਂ ਬਹੁਤ ਕੰਪਲੈਕਸ ਤੋਂ ਕੰਪਲੈਕਸ ਗੱਲ ਤੁਹਾਡੇ ਮੂਹਰੇ ਕਰ ਸਕਦਾ, ਪਰ ਯਾਦ ਰੱਖਿਓ ਕਿ ਜੇ ਉਹ ਚੀਜ਼ ਇਫੈਕਟਿਵ ਨਹੀਂ ਆ, ਇਟ ਇਜ਼ ਨੋ ਗੁੱਡ, ਉਹ ਯੂਜ਼ਲੈਸ ਹੈ। ਸੋ ਅੱਜ ਦੀ ਡੇ ਐਂਡ ਏਜ ਦੇ ਵਿੱਚ ਤੁਸੀਂ ਆਪਣੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਜੇ ਉਹ ਬਿਆਨ ਦਿੰਦੇ ਆ ਵੀ ਮੰਦਿਰ ਮੂਹਰੇ ਨਹੀਂ ਸੀ ਜਾਣਾ ਚਾਹੀਦਾ, ਉਹਨਾਂ ਨੂੰ ਰੋਕੋ। ਮੰਦਿਰ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਕਰਨ ਵਾਲੀ ਸਰਕਾਰ ਦਾ ਰੈਪਰੈਜ਼ੈਂਟੇਟਿਵ ਕਾਉਂਸਲਰ ਅਕੋਰਡਿੰਗ ਟੂ ਦੀ RCMP ਤੇ ਸੀਸਿਸ ਤੇ ਸਿਟਿੰਗ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਉਹਨੇ ਕੀ ਕਿਹਾ, ਜੋ ਹੋਰ ਗੱਲ ਹੈ, ਦੈਟਸ ਪੋਲਿਟਿਕਸ ਵਾਟ ਇਜ਼ ਡੂਇੰਗ, ਐਂਡ ਉਹ ਸਮਝਣਾ ਪੈਣਾ ਤੁਹਾਨੂੰ ਕੀ ਗੱਲ ਹੈ। ਉਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਅਲੱਗ ਕਰ ਰਿਹਾ ਹੈ। ਉਹਦੇ ਬਾਵਜੂਦ ਮੰਦਰ ਉਹਨੂੰ ਬੁਲਾਉਂਦਾ ਤੇ ਬਿਸ਼ਨੋਈ ਜਿਹਦੇ ਨਾਂ ਦੇ ਉੱਪਰ ਐਫਰੈਂਟ ਬਣਾ ਕੇ ਮਾਰ ਭਾਰਤ ਸਰਕਾਰ ਰਹੀ ਆ, ਉਹਦਾ ਉਹ ਰਿਸਪੌਂਸਿਬਿਲਿਟੀ ਲੈਂਦਾ ਵੀ ਮੈਂ ਮਾਰਿਆ ਨਿੱਜਰ ਨੂੰ, ਜਾਂ ਮੈਂ ਸੁੱਖਾ ਦੁਨੀਕੇ ਜਿਹਨੂੰ RCMP ਕਹਿੰਦੀ ਵੀ ਉਹ ਵੀ ਖਾਲਿਸਤਾਨ ਐਕਟੀਵਿਟੀ ਆ, ਐਕਟਿਵਿਸਟ ਆ। ਗਲੋਬ ਐਂਡ ਮੇਲ ਨੂੰ ਮੈਂ ਇੱਥੇ ਰੈਫਰੈਂਸ ਦਿੰਦਾ, ਇੱਕ ਬੰਦੇ ਦਾ ਉਹਨਾਂ ਨੇ ਨਾਂ ਨਹੀਂ ਲਿਆ। ਹੋ ਪ੍ਰਾਈਮ ਮਿਨਿਸਟਰ ਟਰੂਡੋ ਦੇ ਐਡਰੈਸ ਤੋਂ ਬਾਅਦ 20 ਸਤੰਬਰ ਨੂੰ ਸੁਖਦੇਵ ਸਿੰਘ ਦੁਨੀਕੇ, ਜਿਹੜਾ ਸੁੱਖਾ ਦੁਨੀਕੇ ਜਿਹਨੂੰ ਕਹਿੰਦੇ ਆ, ਉਹਨੂੰ ਮਾਰਨ ਤੋਂ ਪਹਿਲਾਂ 6 ਘੰਟੇ ਪਹਿਲਾਂ ਇੱਕ ਉਹਨਾਂ ਦਾ ਰਿਟਾਇਰ ਕਪਤਾਨ ਇਹ ਕਹਿੰਦਾ ਵੀ ਸੁੱਖਾ ਦੁਨੀਕੇ ਵੀ ਮਾਰਨ ਉੱਥੇ ਲੱਗਾ ਹੈ। ਸੋ ਤੁਸੀਂ ਇਸ ਗੱਲ ਨੂੰ ਸਮਝੋ, ਜੇ ਉਹਨਾਂ ਦਾ ਬੰਦਾ ਮੰਦਿਰ ਵਿੱਚ ਆਉਂਦਾ ਆ, ਜਿੱਦਾਂ ਸਪੋਜ਼ ਕਰੋ ਅੱਜ ਦੀਵਾਨ ਸੁੱਚਾ ਆਨੰਦ ਆਉਣਾ ਹੋਵੇ ਮੰਦਿਰ 'ਚ, ਤੇ ਸਿੱਖ ਉੱਥੇ ਮੁਜ਼ਾਹਰਾ ਕਰਨ ਚੱਲ ਜਾਣ। ਮੈਂ ਸਿਰਫ ਇੱਕ ਮਫਰੂਜ਼ਾ ਤੁਹਾਨੂੰ ਦੇ ਰਿਹਾ ਵੀ ਇਹਨੇ ਛੋਟੇ ਸਾਹਿਬਜ਼ਾਦਿਆਂ ਦੇ ਵੇਲੇ ਆਹ ਗੱਲ ਕਰੀ ਸੀ, ਜਾਂ ਜ਼ਰੂਰੀ ਸੀ ਇਸ ਬੰਦੇ ਨੇ ਕੀਤਾ, ਤਾਂ ਉਹ ਪ੍ਰੋਟੈਸਟ ਨੂੰ ਤੁਸੀਂ ਕਹੋਗੇ ਵੀ ਮੰਦਿਰ ਤੋਂ ਬਾਹਰ ਕਿਉਂ ਕੀਤਾ, ਮੰਦਿਰ ਨੇ ਉਹਨੂੰ ਕਿਉਂ ਸੱਦਿਆ। ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਦੇ ਅੰਦਰ ਕਿਉਂ ਗਿਆ, 250 ਬੰਦਾ, 2.5 ਡਿਵੀਜ਼ਨ ਫੌਜ ਭਾਰਤ ਦੀ ਦਰਬਾਰ ਸਾਹਿਬ ਦੇ ਅੰਦਰ ਕਿਉਂ ਗਈ। ਜਿਨ੍ਹਾਂ ਨੂੰ ਫੌਜਾਂ ਦਾ ਪਤਾ, ਉਹਨਾਂ ਨੂੰ ਪਤਾ ਮੈਂ ਡਿਵੀਜ਼ਨ ਵਰਡ ਕਹਿ ਰਿਹਾ। ਲੱਖ ਤੋਂ ਲੈ ਕੇ 1.5 ਲੱਖ ਫੌਜ, ਜਿਹਦਾ ਹਥਿਆਰਾਂ ਨਾਲ ਲੈਸ, ਜਿਹਦਾ ਕੋਈ ਮੁਕਾਬਲਾ ਨਹੀਂ ਸੀ। 50 ਤੋਂ ਲੈ ਕੇ ਮੈਕਸਿਮਮ 250 ਬੰਦਾ, ਪਲੇਨ ਟ੍ਰੇਨ, ਮਤਲਬ ਦੀਦਾ ਆਰ ਪਾਰ, ਤੇ ਚਾਰੋਂ ਪਾਸਿਓਂ ਜਿਹੜਾ ਆ ਉਹ ਘਿਰਿਆ ਹੋਇਆ।
ਉਹਦੇ ਅੰਦਰ ਫੌਜ ਕਿਉਂ ਜਾਂਦੀ, ਤੁਹਾਡਾ ਕੁਐਸਚਨ ਇਹ ਹੋਣਾ ਚਾਹੀਦਾ। ਪਰ ਤੁਹਾਡੇ ਵਿਖਾਣ ਜਿਹੜੇ ਆ ਉਹ ਇਹ ਆ ਵੀ ਸੰਤ ਉੱਥੇ ਕੀ ਕਰਦੇ ਸੀ। ਇਹਦਾ ਮਤਲਬ ਤੁਹਾਨੂੰ ਸਪਸ਼ਟਤਾ ਨਹੀਂ ਆ। ਜਿੱਦਾਂ 1849 ਦੀ ਜੰਗ ਦੇ ਵਿੱਚ ਸਿੱਖਾਂ ਨੂੰ ਸਪਸ਼ਟ ਸੀ ਵੀ ਉਹ ਲਾਲ ਕੋਟ ਫਰੰਗੀ ਆ, ਉਹਨਾਂ ਦੇ ਨਾਲ ਰਲਦੇ ਹੋਏ ਜਿਹੜੇ ਲੋਕ ਆ ਪੂਰਬੀਏ, ਜਿਹੜੇ ਉਹਨਾਂ ਦੇ ਸੋਲਜਰ ਸੀਗੇ, ਤੇ ਜਿਹੜੇ ਅਸੀਂ ਆ ਅਸੀਂ ਸਰਕਾਰੇ ਖਾਲਸਾ ਹੈ। ਇਹ ਤਕਰੀਬਨ 130 ਸਾਲ ਬਾਅਦ ਸੰਤ ਜਰਨੈਲ ਸਿੰਘ ਨੇ ਇਹ ਕਲੈਰਿਟੀ ਜਿਹੜੀ ਲਿਆਂਦੀ ਵੀ ਆਹ ਦੁਸ਼ਮਣ ਆ ਅਸੀਂ ਆ, ਤੁਹਾਡੇ 'ਚ ਨਹੀਂ ਆ। ਤੁਸੀਂ ਤਾਂ ਹੀ ਤਾਂ ਕਹਿੰਦੇ ਵੀ ਉਹ ਉੱਥੇ ਕੀ ਕਰਦਾ ਸੀ, ਤੁਸੀਂ ਇਹ ਨਹੀਂ ਕਹਿੰਦੇ ਵੀ ਉਹ ਫੌਜ ਉੱਥੇ ਕੀ ਕਰਦੀ ਸੀ। ਉੱਥੇ ਪੁਲਿਸ DC ਅੰਮ੍ਰਿਤਸਰ ਦਾ ਮੈਨੂੰ ਨਾਂ ਚੇਤੇ ਭੁੱਲ ਗਿਆ, ਉਹਨੇ ਹੁਣ ਇਹ ਕਿਹਾ ਵੀ ਮੈਂ ਇਕੱਲਾ ਹੀ, ਮੈਂ ਇਹਨੂੰ ਕਿਹਾ ਹੋਮ ਮਿਨਿਸਟਰ ਨੂੰ ਵੀ ਪੁਲਿਸ ਦੇ ਨਾਲ ਹੀ ਉਹਨਾਂ ਨੂੰ ਅਰੈਸਟ ਕਰ ਸਕਦਾ, ਕਿਉਂਕਿ ਸੰਤ ਜਰਨੈਲ ਸਿੰਘ ਪਹਿਲਾਂ ਵੀ ਅਰੈਸਟ ਹੋਈ ਸੀ। ਸੋ ਇਹ ਹੁੰਦੇ ਵਾਰ ਆਫ ਨੈਰੇਟਿਵਸ। ਉਹਦੇ ਵਿੱਚ ਤੁਸੀਂ ਬਹੁਤ ਪਿੱਛੇ ਹੋ, ਨਾ ਤੁਸੀਂ ਪੜ੍ਹ ਕੇ ਕੁਝ ਐਕਟ ਕਰਦੇ ਹੋ। ਤੇ ਜਿਹੜੇ ਬੰਦੇ ਇਸ ਤਰੀਕੇ ਨਾਲ ਬਿਹੇਵ ਕਰਦੇ ਆ, ਅੱਜ ਇਹਨਾਂ ਨਵੰਬਰ ਦੇ ਦਿਨਾਂ 'ਚ ਮੈਂ ਤੁਹਾਨੂੰ ਕਹਿਣਾ, ਆ ਮਾਰੂਥਲ ਦੇ ਵਿੱਚ ਜਿਹੜਾ ਇੱਥੋਂ ਇੱਕ ਬੱਸ ਭਰ ਕੇ ਜਾਂਦੀ ਸੀ, ਜਿਹਦੇ 'ਚ ਇੱਕ ਬੀਬੀ ਤਾਂ ਇੱਕ ਕੁੜੀ ਉਹਦੀ ਕੈਲਗਰੀ ਦੀ ਸੀਗੀਆਂ। ਜੇ ਕਿਤੇ ਤੁਹਾਨੂੰ ਮੌਕਾ ਲੱਗੇ ਉਹਨਾਂ ਬਾਰੇ ਪਤਾ ਕਰਿਓ ਵੀ ਉਹਨਾਂ ਨੂੰ ਅਪਰੋਚ ਕਰੀ ਸੀ ਬੰਦਿਆਂ ਨੇ ਵੀ ਤੁਸੀਂ ਗੱਲ ਕਰੋ, ਤੁਹਾਡੇ ਨਾਲ ਕੀ ਆ। ਹੁਣ ਦੀ ਗੱਲ ਆ 2-3-5 ਸਾਲ ਦੀ, ਤੇ ਉਹ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਸਟੇਜ ਤੋਂ ਕੀ ਹੋਇਆ, ਪਰ ਉਹ ਵੀ ਨਹੀਂ ਦੱਸ ਰਹੀਆਂ, ਪਰ ਕਿਸੇ ਨੇ ਉਹਨਾਂ ਦੀ ਰਿਕਾਰਡ ਤੇ ਗੱਲ ਕਰ ਲਈ ਆ। ਸੋ ਇਹ ਨਾ ਸੋਚੋ ਵੀ 47 ਹੋਇਆ ਜੀ, ਅਸੀਂ ਤਾਂ ਜੀ ਬੜੀ ਉਦੋਂ ਉੱਥੋਂ ਉੱਠ ਕੇ ਆਏ ਆ, 84 ਵੀ ਹੋ ਗਿਆ। ਤੇ ਮੈਂ ਤੁਹਾਨੂੰ ਦੱਸ ਦਿੰਦਾ ਗਾਂ ਵੀ ਹੋ ਜਾਣਾ ਤੁਹਾਡੇ ਨਾਲ। ਤੁਸੀਂ ਜੇ ਪਿੱਠ ਕਰੋਗੇ ਇਸ ਗੱਲ ਨੂੰ, ਘਰ ਵੜਿਓ ਵੈਰੀ ਨੂੰ, ਤਾਂ ਤੁਸੀਂ ਬਚ ਨਹੀਂ ਸਕਦੇ। ਮੈਂ ਬਹੁਤ ਲੋਕਾਂ ਨੂੰ ਜਾਣਦਾ ਜਿਹੜੇ 84 ਦੇ ਵਿਕਟਮ ਆ, ਮੈਨੂੰ ਬਹੁਤ ਗੱਲਾਂ ਪਤਾ ਆ। ਤੁਸੀਂ ਅੱਜ ਵੀ ਉਹੀ ਬਿਹੇਵ ਕਰ ਰਹੇ ਹੋ ਜਿਹੜਾ ਉਦੋਂ ਕੀਤਾ ਸੀ। ਜਿਹੜੀ ਆ ਗੱਲ ਕੀਤੀ ਆ 10 ਸਟੈਪਸ ਆਫ ਜਿਹੜਾ ਜੈਨੋਸਾਈਡ ਆ, ਲਾਸਟ ਹੁੰਦਾ ਡਿਨਾਇਲ, ਜਾਣੀ ਕਿ ਟਰਮੀਨੋਲੋਜੀ ਬਦਲ ਦੇਣੀ। ਟਰਮੀਨੋਲੋਜੀ ਜਿਹੜੇ ਵਕੀਲ ਬੈਠੇ ਜਿਨ੍ਹਾਂ ਨੂੰ ਪਤਾ ਆ, ਜੇ ਤੁਸੀਂ ਮਿੱਥ ਕੇ ਕਿਸੇ ਨੂੰ ਮਾਰੋ ਉਹਨੂੰ ਕਹਿੰਦੇ ਆ ਨੰਬਰ 1 ਡਿਗਰੀ, ਮਤਲਬ ਪਹਿਲਾਂ ਪਲਾਨ ਕੀਤੀ ਫੇਰ ਮਾਰੇ। ਇੱਕ ਹੁੰਦਾ ਤੁਸੀਂ ਤੁਰੇ ਜਾਂਦੇ, ਤੁਸੀਂ ਕਿਸੇ ਰੇਤ 'ਚ ਆ ਕੇ ਬੰਦਾ ਮਾਰਦਾ, ਉਹਨੂੰ ਕਹਿੰਦੇ 2nd ਡਿਗਰੀ, ਉਹਦੀ ਟਰਮ ਹੁੰਦੀ। ਉਹਦਾ ਮਤਲਬ ਵੀ ਕਤਲ ਕਰਨ ਦਾ ਇਰਾਦਾ ਨਹੀਂ ਸੀ ਪਰ ਹੋ ਗਿਆ, ਉਹਦੀ ਸਜ਼ਾ ਬਹੁਤ ਘੱਟ ਹੁੰਦੀ ਆ। ਜੇ ਤੁਸੀਂ ਉਹਨੂੰ ਰਾਈਟਸ ਕਹਿੰਦੇ ਹੋ ਤਾਂ ਉਹਦਾ ਮਤਲਬ ਸੀ ਵੀ ਜਿੱਦਾਂ ਗਰਮ ਹੋਇਆ ਕੋਈ ਗੱਲ ਤੇ ਹੋ ਗਈ ਗੱਲ। ਜੇ ਤੁਸੀਂ ਜੈਨੋਸਾਈਡ ਕਹਿੰਦੇ, ਉਹਨੂੰ ਕਹਿੰਦੇ ਆ, ਟਰਮਸ ਬਹੁਤ ਮੈਟਰ ਕਰਦੀਆਂ। ਇਟਸ ਏ ਪ੍ਰੀ ਡਿਟਰਮਿਨਡ ਕੋਲਡ ਬਲੱਡਡ ਮੈਸੇਕਰ ਜਾਂ ਕਤਲ। ਜਦੋਂ ਤੁਸੀਂ ਇਹ ਕਹਿੰਦੇ ਨਾ ਵੀ ਰਾਈਟਸ ਕਹਿ ਲਾ ਤਾਂ ਕੀ ਹੋਇਆ, ਦਿੱਲੀ 'ਚ ਦੰਗੇ ਹੋ ਗਏ, ਦੰਗੇ ਨਹੀਂ ਹੋਏ। ਜੇ ਦੰਗੇ ਹੁੰਦੇ ਤਾਂ ਇੰਨੇ ਤੁਸੀਂ ਇਹ ਗੱਲਾਂ ਨਹੀਂ ਹੋਣੀਆਂ। ਤੁਹਾਨੂੰ ਬਹੁਤ ਭੁਲੇਖਾ ਪੈ ਗਿਆ ਆਪਣੇ ਬਾਰੇ। ਸਿੱਖ ਕਿਸੇ ਵੀ ਚਾਹੇ ਮੁਸਲਮਾਨਾਂ ਨਾਲ ਘੱਟ ਗਿਣਤੀਆਂ 'ਚ ਵੀ ਲੜੇ ਆ, ਉਹ ਬਰਾਬਰ ਲੜੇ ਆ। ਉਸ ਵੇਲੇ ਮੈਂ ਦੰਗੇ ਕਹਿ ਸਕਦਾ, ਇਸ ਵੇਲੇ ਇਟ ਵਾਜ਼ ਅ ਸਟੇਟ ਸੈਂਕਸ਼ਨ ਜੈਨੋਸਾਈਡ। ਪੁਲਿਸ ਨਾਲ ਸੀ, ਹਰਿਆਣੇ ਦੇ ਲਠੈਤ ਜਿਹੜੇ ਪੁਲਿਸ ਦੀ ਟ੍ਰੇਨਿੰਗ ਲੈ ਰਹੇ ਸੀ, ਹਾਲੇ ਫੀਤੀਆਂ ਨਹੀਂ ਲੱਗੀਆਂ ਸੀ। ਉਦੋਂ ਬੰਦਾ ਡਰਦਾ ਹੁੰਦਾ, ਨੌਕਰੀ ਚਾਹੀਦੀ ਹੁੰਦੀ ਆ। ਉਹਨਾਂ ਨੂੰ ਲਿਆਂਦਾ ਗਿਆ, ਸਿੱਖਾਂ ਨੂੰ ਪੈਂਦੇ ਨਹੀਂ ਸੀ ਲੋਕ, ਸਿੱਖਾਂ ਦਾ ਦਬਦਬਾ ਸੀ, ਇਤਿਹਾਸਕ ਦਬਦਬਾ ਸੀ ਬਜ਼ੁਰਗਾਂ ਦੀ ਕਾਰਨ। ਪੁਲਿਸ ਦੇ ਕੈਡਿਟਸ ਲਿਆਂਦੇ ਗਏ ਉੱਥੇ। ਤੁਹਾਡੇ 'ਚ ਤਾਂ ਬੰਦੇ ਇਹ ਵੀ ਨਹੀਂ ਤੁਹਾਨੂੰ ਪਤਾ ਵੀ ਉੱਥੇ ਕਿਹੜੇ ਤਰੀਕੇ ਨਾਲ ਉਹਨਾਂ ਨੇ ਆਰਗੇਨਾਈਜ਼ ਕੀਤਾ ਜੈਨੋਸਾਈਡ ਨੂੰ। ਉਹਦੇ ਬਾਅਦ ਜੇ ਉਹਨਾਂ ਨੇ ਤੁਹਾਡੇ ਤੇ ਇੱਕ ਨਫਸਿਆਤੀ ਅਹਿਸਾਸੇ ਕਮਤਰੀ ਪੈਦਾ ਕਰਨ ਦੇ ਲਈ, ਜਿਹੜੀ ਦਿੱਲੀ ਦੇ ਸਿੱਖਾਂ 'ਚ ਬਹੁਤ ਜ਼ਿਆਦਾ ਆ, ਤੁਸੀਂ ਉਹਨਾਂ ਦੀ ਕੁੜੀਆਂ ਵਿੱਚ ਜਾ ਕੇ ਦੇਖੋ ਉਹਨਾਂ ਦਾ ਕੀ ਬਿਹੇਵੀਅਰ ਆ। ਉਹਨਾਂ ਦਾ ਜੈਨੋਸਾਈਡ ਹੋ ਗਿਆ 1984 'ਚੋਂ ਨਹੀਂ ਹੋਇਆ। ਹੁਣ ਉਹ ਤਕਰੀਬਨ ਕਮਲਨਾਥ ਨੂੰ ਸਰੋਪਾ, ਟਾਈਟਲਰ ਨੂੰ ਸਰੋਪਾ, ਉਹ ਹਰ ਕਾਤਲ ਨੂੰ ਸਰੋਪਾ ਦੇਣ ਲਈ ਤਿਆਰ ਆ। ਸੋ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਵੀ ਤੁਸੀਂ ਵੀ ਕਿਤੇ ਇੱਦਾਂ ਹੀ ਸਰੋਪੇ ਹੀ ਨਾ ਦੇਣ ਲੱਗ ਪਿਓ ਆਪਣੇ ਕਤਲ ਕਰਨ ਵਾਲਿਆਂ ਨੂੰ। ਜਿਸ ਤਰ੍ਹਾਂ ਇੱਕ ਰਾਗੀ ਸਿੰਘ ਨੇ ਬੜੀ ਜੁਰਤ ਦਿਖਾਈ, ਮਨਪ੍ਰੀਤ ਸਿੰਘ ਮੇਰਾ ਖਿਆਲ ਉਹਨਾਂ ਦਾ ਨਾਂ ਆ, ਹੈ ਕਿਤੇ ਨਾ ਕਿਤੇ ਸਿੱਖੀ, ਕਿਉਂਕਿ ਜਿਹੜੇ ਸਿੱਖੀ ਚੋਂ ਹੀ ਖਾਣਾ ਜਦੋਂ, ਸੋ ਘੱਟੋ ਘੱਟ ਉਹਨਾਂ ਲੋਕਾਂ ਨੂੰ ਸਿੱਖੀ ਨਾਲ ਸੁਹਿਰਤਾ ਜ਼ਰੂਰ ਹੋਣੀ ਚਾਹੀਦੀ ਆ। ਸੋ ਅੱਜ ਦੇ ਦਿਨ ਮੈਂ ਤੁਹਾਨੂੰ ਇੱਕ ਬੇਨਤੀ, ਕਿਉਂਕਿ ਜ਼ਿਆਦਾ ਲੰਮੀ ਗੱਲਬਾਤ 'ਚ ਲੋਕ ਟੈਨਸ਼ਨ ਲੂਜ਼ ਕਰਦੇ ਆ, ਉਹ ਇਹ ਆ ਕਿ ਯਹੂਦੀਆਂ ਨੇ ਫੈਸਲਾ ਕੀਤਾ ਕਿ ਇਜ਼ਰਾਈਲ ਤੋਂ ਬਗੈਰ ਜਸਟਿਸ ਨਹੀਂ, ਨੋ ਇਜ਼ਰਾਈਲ ਨੋ ਜਸਟਿਸ। ਜੇ ਤੁਸੀਂ ਇੱਕ ਸਿੱਖ ਬੀਬੀਆਂ ਨੂੰ, ਜਿਹੜਾ ਮੈਂ ਬਲੈਕ ਐਂਡ ਵਾਈਟ YouTube 'ਚ ਦੇਖਿਆ, ਉਹਨਾਂ ਦੇ ਸਾਰੇ ਜੀ ਮਾਰ ਦਿੱਤੇ ਸੀ। ਉਹਨਾਂ ਨਾਲ ਕੁਝ ਗਲਤ ਵੀ ਉਸ ਤੋਂ ਬਾਅਦ ਹੋਇਆ। ਤੇ ਜਦੋਂ ਕੋਰਟ ਤੋਂ, ਸੁਪਰੀਮ ਕੋਰਟ ਤੋਂ ਬਾਹਰ ਆ ਰਹੀਆਂ ਸੀ ਤੇ ਉਹਨਾਂ ਨੂੰ ਹਿੰਦੀ 'ਚ ਪੁੱਛਿਆ ਗਿਆ ਵੀ ਤੁਸੀਂ ਤਰੀਕ ਤੋਂ ਆਈਆਂ ਜੇ ਤੇ ਬਹੁਤ ਵਧੀਆ, ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਵੀ ਤੁਹਾਡਾ ਇਨਸਾਫ। ਇਹ ਤਕਰੀਬਨ 22 ਸਾਲ ਬਾਅਦ ਦੀ ਗੱਲ ਆ। ਤੇ ਉਹਨਾਂ ਨੇ, ਮੈਨੂੰ ਅੱਜ ਵੀ ਉਸ ਬੀਬੀ ਦੀ ਸ਼ਕਲ ਯਾਦ ਆ, ਉਹਨੇ ਕਿਹਾ ਕਿ ਇਨਸਾਫ ਨਹੀਂ, ਹਿੰਦੀ 'ਚ ਪੱਤਰਕਾਰ ਸੀ, ਜਿੱਦਣ ਖਾਲਿਸਤਾਨ ਬਣੂਗਾ, ਹਾਲਾਂਕਿ ਪੰਜਾਬ 'ਚ ਵਿੱਚੋਂ ਇਹ ਵਿਖਾਣ ਬਦਲ ਚੁੱਕਾ ਸੀ, ਸਾਡੇ ਲਈ ਇਨਸਾਫ ਉਦੋਂ ਹੋਊਗਾ।
ਸੋ ਪ੍ਰਭੂ ਸੱਤਾ ਸੰਪੂਰਨ ਸਿੱਖਾਂ ਦੀ ਪੋਲੀਟੀਕਲ ਸਵਰਨਟੀ ਤੋਂ ਘੱਟ ਕੋਈ ਵੀ ਗੱਲ ਜਿਹੜਾ ਤੁਹਾਨੂੰ ਕੋਈ ਵੇਚਦਾ ਆ ਕੇ ਸਿੰਬੋਲਿਕ ਜਸਟਿਸ ਦੀ ਕੋਈ ਹੋਰ ਵਿਖਾਣ ਦੀ ਅੱਜ ਉਹਦੀ ਲੋੜ ਨਹੀਂ। ਸਿੰਬੋਲਿਕ ਜਸਟਿਸ ਇੱਕ ਤੁਹਾਡੇ ਵਕੀਲ ਨੇ ਫੂਲਕਾ ਸਾਹਿਬ ਨੇ ਗੱਲ ਕੀਤੀ ਸੀ ਵੀ ਮੈਂ ਬੇਨਤੀ ਕੀਤੀ ਸੀ ਸਿੰਬੋਲਿਕ ਜਸਟਿਸ ਕਰ ਦਿਓ, ਮਤਲਬ ਕਿ ਜੇ ਮੇਰੀ ਧੀ ਭੈਣ ਨਾਲ ਇੱਦਾਂ ਦੀ ਗੱਲ ਹੋਵੇ ਤਾਂ ਕੋਈ ਸਿੰਬੋਲਿਕ ਜਸਟਿਸ ਹੁੰਦਾ ਵੀ ਚਲੋ 4 ਬੰਦੇ ਫੜੇ, ਉਹਨੇ ਇੱਕ ਨੂੰ 6 ਮਹੀਨੇ ਦੀ ਸਜ਼ਾ ਕਰਤੀ। ਨਵਕਿਰਨ ਸਿੰਘ ਵਕੀਲ ਐਡਵੋਕੇਟ ਨੇ ਮੈਨੂੰ ਜ਼ਾਤੀ ਤੌਰ ਤੇ ਕਿਹਾ ਵੀ ਸਿੱਖ ਗਵਾਹੀ ਨਹੀਂ ਦਿੰਦੇ। ASI ਸਰਜੀਤ ਸਿੰਘ ਨੇ YouTube ਤੇ ਵੀਡੀਓ ਪਿਆ ਕਿਹਾ ਵੀ ਮੈਂ 80 ਸਿੱਖਾਂ ਦੇ ਮੁੰਡੇ ਮਾਰੇ, ਤਾਂ ਅਗਲੇ ਦਿਨ ਉਹ ਡਿਊਟੀ ਤੇ ਸੀ। ਮੈਂ ਇਹ ਗੱਲ ਬਹੁਤ ਹੈ ਕਹਿਣਾ, ਇੱਥੇ ਤੁਹਾਡੇ ਵੁੱਡਸਟਾਕ ਤੇ ਜੇ ਕੋਈ ਪੁਲਿਸ ਅਫਸਰ ਕਵੇ ਵੀ ਮੈਂ 80 ਬਲੈਕਸ ਮਾਰੇ, ਸਿੱਖ ਮਾਰੇ, ਮੁਸਲਮਾਨ ਮਾਰੇ, ਦੂਸਰੇ ਦਿਨ ਜਿਹੜਾ ਇੱਥੇ ਦਾ ਸਰਕਾਰੀ ਵਕੀਲ ਆ ਉਹ ਕਿਸੇ ਦੀ ਐਵੀਡੈਂਸ ਦੀ ਵੇਟ ਨਹੀਂ ਕਰੂਗਾ, ਉਹ ਸੁਓ ਮੋਟੋ ਲਊਗਾ ਵੀ ਮੈਂ ਬਤੌਰ ਆਫਿਸਰ ਸਭ ਤੋਂ ਵੱਡਾ ਜਿਹੜਾ ਉਹ ਉੱਥੇ ਦਾ ਵਕੀਲ ਹੁੰਦਾ ਸਰਕਾਰੀ, ਵੀ ਮੈਂ ਇਹਦੇ ਤੇ ਕੇਸ ਕਰਦਾ। ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦੇ ਜਾਂ ਪੰਜਾਬ ਦੇ ਅਟਾਰਨੀ ਜਨਰਲ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਉਹ ਦੂਸਰੇ ਦਿਨ ਡਿਊਟੀ ਤੇ ਗਿਆ, ਮਤਲਬ ਸਟੇਟ ਨੂੰ ਕੋਈ ਮਾਈਂਡ ਨਹੀਂ, ਸਿੱਖਾਂ ਦਾ ਕਤਲ ਮੈਨੇ ਨਹੀਂ ਰੱਖਦਾ। ਹਾਂ, ਜੇ ਕਿਸੇ ਹਿੰਦੂ ਦਾ ਹੋਵੇ 20 ਸਾਲ ਬਾਅਦ ਵੀ DIG ਦਾ ਵੀ ਪ੍ਰੈਜ਼ੀਡੈਂਟ ਮੈਡਲ ਵਾਪਸ ਲਿਆ ਜਾਂਦਾ ਤੇ ਉਹਨੂੰ ਸਜ਼ਾ ਸੁਣਾਈ ਜਾਂਦੀ। ਤੁਸੀਂ ਇਹ ਸਾਰੀਆਂ ਪਾਠਕ ਦੀਆਂ ਗੱਲਾਂ DIG ਦੀਆਂ ਸੁਣੀਆਂ ਹੈ। ਈਵਨ ਸੈਣੀ ਵੀ ਜਿਹੜੇ ਆਰਿਆ ਸਮਾਜੀ ਸੈਣੀ ਆ, ਉਹਨਾਂ ਦੇ ਨਾਲ ਇੱਕ ਸਿੱਖ ਡਰਾਈਵਰ ਮਰਿਆ। ਆਰਿਆ ਸਮਾਜੀ ਸੈਣੀ ਉਹ ਆ ਜਿਹੜੇ ਸਿੱਖ ਦੁਆਰਾ ਹਿੰਦੂ ਹੋਏ ਆ। ਇੱਕ ਦਿਆਨੰਦ ਸਰਸਵਤੀ ਦੀ ਲਹਿਰ ਥੱਲੇ ਲੰਮੀਆਂ ਗੱਲਾਂ ਆ। ਮੈਂ ਤੁਹਾਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਇਹ ਗੱਲ ਨਹੀਂ ਸਮਝਦੇ ਤੇ ਤੁਹਾਡੇ ਨਾਲ ਹੋਊਗਾ। ਪੰਜਾਬ ਦਿੱਲੀ ਜਾਣ ਲੱਗਿਆ ਵੀ ਹੋਊਗਾ, ਅਸੀਂ ਤਾਂ ਨਹੀਂ ਜਾਂਦੇ ਤੇ ਨਾ ਹੀ ਜਾਣਾ ਚਾਹੁੰਦੇ ਆ ਜਿੰਨਾ ਚਿਰ ਤੱਕ ਸਾਡਾ ਇਹ ਸੰਘਰਸ਼ ਕਿਸੇ ਬੰਨੇ ਨਹੀਂ ਲੱਗਦਾ, ਸਰਕਾਰੇ ਖਾਲਸਾ ਦੁਬਾਰਾ ਐਸਟੈਬਲਿਸ਼ ਨਹੀਂ ਹੁੰਦੀ। ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ, ਜੇ ਕਿਸੇ ਵੀਰ ਨੂੰ ਕੋਈ ਦੁੱਖ ਲੱਗਾ ਹੋਵੇ, ਵੈਸੇ ਮੈਂ ਕੋਸ਼ਿਸ਼ ਕੀਤੀ ਇੱਦਾਂ ਦੀ ਗੱਲ ਨਾ ਹੋਵੇ, ਪਰ ਫਿਰ ਵੀ ਮਨੁੱਖ ਆ, ਸੋ ਸਮਾਂ ਖਿਮਾ ਦੇ ਜਾ ਚੁੱਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।